अस्सलामुअलैकुम वेलकम टू माई यूट्यूब फैमिली जी। की हाल है मेरे भैन भरा? उम्मीद है तुसीं सारे खैर खरीत दे नाल होवोगे। ਅੱਜ ਯਾਰ ਤੁਹਾਨੂੰ ਮੈਂ ਇੱਕ ਗੱਲ ਕਹਿਣੀ ਹੈ ਕਿ ਰਾਣੇ ਦਾ YouTube ਕਦੋਂ ਚੱਲੇਗਾ, ਰਾਣਾ YouTube ਤੇ ਕਦੋਂ ਕਾਮਯਾਬ ਹੋਏਗਾ, ਕਦੋਂ ਫੇਮਸ ਹੋਏਗਾ, ਕਦੋਂ ਵਾਇਰਲ ਹੋਏਗਾ, ਇਹ ਮੈਨੂੰ ਦੱਸੋ ਯਾਰ। ਕਿਉਂਕਿ ਜਿਹਨੂੰ ਵੀ ਮੈਂ ਪੁੱਛਣਾ ਸਾਰੇ ਕਹਿੰਦੇ ਆ ਬਸ YouTube ਤੇ ਕਾਮਯਾਬ ਹੋਣਾ ਨਾ ਤੇ ਮਿਹਨਤ ਕਰੀ ਜਾ, ਮਿਹਨਤ ਕਰੀ ਜਾ। ਰਾਣੇ ਕੋਲ ਹੋਰ ਕਿੰਨੀ ਮਿਹਨਤ ਕਰਾਣੀ ਯਾਰ, ਠੀਕ ਹੈ। ਕਿੰਨੇ ਸਾਲ ਹੋ ਗਏ ਮੈਨੂੰ ਮਿਹਨਤ ਕਰਦੇ ਆ ਟਿਕਟੋਕ ਇੰਸਟਾਗ੍ਰਾਮ ਤੇ, ਉਹ ਮੇਰੇ ਫੈਨ ਜਿਹੜੇ ਆ ਲੱਖਾਂ ਮਿਲੀਅਨਸ ਲੋਕ ਵੀਡੀਓਜ਼ ਵੇਖਦੇ ਆ ਮੇਰੀਆਂ, ਮਿਲੀਅਨ ਵਿਊਜ਼ ਆਉਂਦੇ ਨੇ ਉੱਥੇ। ਉਹ ਇੱਥੇ YouTube ਤੇ ਕਿਉਂ ਨਹੀਂ ਆਉਂਦੇ? ਮੈਨੂੰ ਇਹ ਨਹੀਂ ਵੀ ਸਮਝ ਆਉਂਦੀ ਕਿ YouTube ਤੇ ਆ ਕੇ ਮੈਨੂੰ ਇੰਨੇ ਵਿਊਜ਼ ਕਿਉਂ ਨਹੀਂ ਦਿੰਦੇ ਕਿ ਚਲੋ ਰਾਣੇ ਦੀ ਜੇਬ ਵਿੱਚ ਵੀ ਚਾਰ ਪੈਸੇ ਆ ਜਾਣ। ਪੈਸੇ ਨਹੀਂ ਉਹਨਾਂ ਨੇ ਕਮਾਉਣ ਦੇਣੇ। ਉਹ ਜਿਹੜੀਆਂ ਫ੍ਰੀ ਦੀਆਂ ਐਪਸ ਹੈਗੀਆਂ ਨੇ ਉੱਥੇ 2-2 4-4 9-9 ਮਿਲੀਅਨ ਤੱਕ ਵਿਊਜ਼ ਆਉਂਦੇ ਨੇ ਮੇਰੀਆਂ ਵੀਡੀਓਜ਼ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ, ਲੇਕਿਨ ਇੱਥੇ ਆ ਕੇ ਲੋਕ ਵੇਖਦੇ ਹੀ ਨਹੀਂ ਵੀਡੀਓ। 1000-1500 ਇਸ ਵਿਊਜ਼ ਦਾ ਕੀ ਫਾਇਦਾ ਯਾਰ? ਕੋਈ ਫਾਇਦਾ ਨਹੀਂ। 1,00,000-2 ਲੱਖ ਵਿਊਜ਼ ਆਉਣੇ ਚਾਹੀਦੇ ਨੇ ਤੇ ਇਹਦੇ ਵਾਸਤੇ ਸਾਰੇ ਕਹਿੰਦੇ ਨੇ ਜੀ ਮਿਹਨਤ ਕਰ, ਮਿਹਨਤ ਕਰ। ਰਾਣਾ ਚੁੱਪ ਕਰਕੇ ਅੱਖਾਂ ਬੰਦ ਕਰਕੇ ਸਿਰ ਸੁੱਟ ਕਰਕੇ ਮਿਹਨਤ ਕਰੀ ਜਾਂਦਾ ਪਿਆ। ਵੈਫ ਮੇਰੀ ਵੀ ਇਹੀ ਕਹਿੰਦੀ ਹੈ ਦਿਨ ਰਾਤ ਤੂੰ ਮਿਹਨਤ ਕਰ ਬਸ। ਉਹ ਮੇਰੇ ਕੋਲ ਮਿਹਨਤ ਕਰਾਈ ਜਾਂਦੀ ਵੀ। ਉਹ ਕਦੀ ਕਹਿ ਦਿੰਦੀ ਹੈ ਜੀ ਇਹ ਕਮਰਾ ਸਾਫ਼ ਕਰ ਦੇ, ਤੂੰ ਵਲੋਗ ਬਣਾ, ਇਹ ਵਾਇਰਲ ਹੋ ਜਾਏਗਾ, ਲੋਕਾਂ ਨੂੰ ਬੜਾ ਪਸੰਦ ਹੈ। ਕਦੀ ਉਹ ਕਹਿੰਦੀ ਜੀ ਵਾਸ਼ਿੰਗ ਮਸ਼ੀਨ ਆਪੀ ਤੂੰ ਠੀਕ ਕਰ, ਕਿਉਂਕਿ ਬਾਜ਼ਾਰੋਂ ਕਰਾਈ 8-10 ਹਜ਼ਾਰ ਰੁਪਈਆ ਲੱਗ ਜਾਂਦਾ। 2500 ਰੁਪਈਆ ਤੇ ਉਹ ਵੈਗਨ ਦਾ ਕਿਰਾਇਆ ਮੰਗਦੇ ਨੇ ਮਸ਼ੀਨ ਲਿਜਾਣ ਦਾ ਆਪਣੀ ਵਰਕਸ਼ਾਪ ਦੇ ਵਿੱਚ। ਉੱਥੋਂ ਠੀਕ ਕਰਕੇ ਉਹ ਭੇਜਣਗੇ ਤੇ 4-5 ਹਜ਼ਾਰ ਰੁਪਏ ਦੀ ਮੋਟਰ ਤੇ ਹੋਰ ਨਾਲ ਚੀਜ਼ਾਂ ਪਾ ਪੂ ਕੇ ਤੋਂ ਕੋਈ 8-10 ਹਜ਼ਾਰ ਦਾ ਖਰਚਾ ਸੁਣਾ ਗਏ ਨੇ ਕੰਪਨੀ ਵਾਲੇ। ਤੇ ਉਹ ਕਹਿੰਦੀ ਆਪ ਹੀ ਠੀਕ ਕਰ। ਇਸ ਤਰ੍ਹਾਂ ਦੇ ਵੀ ਲੋਕੀ ਬੜੇ ਪਸੰਦ ਕਰਦੇ ਨੇ ਜਿਹੜੇ ਆਪ ਬੰਦੇ ਕੰਮ ਕਰਦੇ ਨੇ ਨਾ। ਹੌਲੀ ਹੌਲੀ ਉਹਨੇ ਮੈਨੂੰ ਬਰਤਨ ਧੋਣ ਤੇ ਵੀ ਲਾਤਾ। ਕਹਿੰਦੀ ਕਿ ਜਦੋਂ ਲੋਕੀ ਵੇਖਣਗੇ ਨਾ ਬੰਦਾ ਬੜਾ ਬੁੱਢੀ ਦਾ ਸਾਥ ਦਿੰਦਾ, ਇਹੋ ਜਿਹੇ ਬੜੇ ਕੰਮ ਕਰਦਾ ਜਨਾਬ, ਉਹ ਬਰਤਨ ਭਾਂਡੇ ਵੀ ਮੇਰੇ ਕੋਲ ਧੋਈ ਜਾਂਦੀ ਯਾਰ। ਹੋਰ ਕਿੰਨੀ ਮਿਹਨਤ ਕਰੇ ਰਾਣਾ। ਸਵੇਰੇ ਕੰਮ ਤੇ ਜਾਣਾ, ਕੰਮ ਤੋਂ ਆਉਣਾ ਜਨਾਬ, ਪਾਣੀ ਦੀਆਂ ਬੋਤਲਾਂ ਭਰ ਕੇ ਲਿਆ ਜਨਾਬ, ਸਬਜ਼ੀ ਲੈ ਆ, ਠੀਕ ਹੈ ਜੀ, ਦੁੱਧ ਲੈ ਆ, ਫਲਾਣੀ ਚੀਜ਼ ਲੈ ਆ। ਸਾਰੇ ਕੰਮ ਵੀ ਮੇਰੇ ਕੋਲ ਕਰਾਈ ਜਾਂਦੀ ਜਨਾਬ। ਜਿਹੜੀ ਕੋਈ ਘਰ ਦੀ ਸ਼ੈ ਖਰਾਬ ਹੁੰਦੀ ਉਹ ਵੀ ਮੇਰੇ ਕੋਲ ਠੀਕ ਕਰਾਈ ਜਾਂਦੀ ਜਨਾਬ। ਕਦੀ ਉਹ ਕਹਿੰਦੀ ਮੇਰੀ ਜੁੱਤੀਆਂ ਕੱਪੜੇ ਲੈ ਕੇ ਦੇ, ਲੋਕੀ ਨੂੰ ਬੜੀ ਪਸੰਦ ਆਏਗਾ, ਵਲੋਗ ਬੜਾ ਵਾਇਰਲ ਤੇਰਾ ਜਾਏਗਾ। ਉਹ ਮੈਨੂੰ ਇਹੀ ਲਾਲਚ ਦਿੱਤੀ ਰਹਿੰਦੀ। ਅੱਜ ਨੂੰ ਮੈਂ ਪੁੱਛਣਾ ਹੈ ਕਿ ਤੂੰ ਮੈਨੂੰ ਕਿਹੜੇ ਕੰਮੇ ਲਾਇਆ ਹੈ ਵੇ? ਹੈਂ, ਇਸ ਤਰ੍ਹਾਂ ਥੋੜ੍ਹੀ ਹੁੰਦੇ ਯਾਰ ਕਿ ਲੋਕ ਇੱਥੇ ਘਰ ਦੇ ਕੰਮ ਕਰਦੇ ਮੈਂ ਬਣਾਵਾਂ ਤੇ ਉਹ ਵਾਇਰਲ ਹੋ ਜਾਏ। ਵਾਇਰਲ ਹੋਣ ਵਾਸਤੇ ਲੋਕੀ ਕਹਿੰਦੇ ਚਵਲ ਮਾਰ। ਇਹ ਦੱਸਣਾ ਤੁਸੀਂ ਕਿ YouTube ਤੇ ਕਾਮਯਾਬ ਹੋਣ ਵਾਸਤੇ ਮੈਨੂੰ ਕੀ ਕਰਨਾ ਪਏਗਾ? ਕਿਉਂਕਿ ਤੁਸੀਂ ਤੇ ਸਾਰੇ ਹੈਗੇ ਹੋ ਮਾਸੂਮ ਮੇਰੇ ਸਬਸਕ੍ਰਾਈਬਰ ਨਾਲ। ਤੁਹਾਨੂੰ ਤੇ ਡੀਸੈਂਟ ਜੇ ਸਾਫ ਸੁਥਰੇ ਜੇ ਮਾਸੂਮ ਜੇ ਵਲੋਗ ਪਸੰਦ ਹੈਗੇ ਨੇ ਤੇ ਉਹ ਤੁਸੀਂ ਵੇਖਦੇ ਹੋ। ਬਸ ਉਹ ਗਿਣਤੀ ਦੇ ਤੁਸੀਂ ਲੋਕ ਹੈਗੇ ਹੋ, ਕਿਉਂਕਿ ਉਂਗਲੀਆਂ ਤੇ ਗਿਣ ਸਕਦਾ ਬੰਦਾ ਇੰਨੇ ਕੁ ਮੈਨੂੰ ਸਿਰਫ ਵਿਊ ਪੈਂਦੇ ਪਏ ਨੇ। ਤੇ ਲੋਕੀ ਕਹਿੰਦੇ ਜੇ ਭਰਪੂਰ ਵਾਇਰਲ ਹੋਣਾ ਨਾ ਸਾਰੀ ਦੁਨੀਆ ਦੇ ਵਿੱਚ, ਮਿਲੀਅਨ ਤੇਰੇ ਸਬਸਕ੍ਰਾਈਬਰ ਹੋਣ, ਉਹਦੇ ਵਾਸਤੇ ਤੈਨੂੰ ਮਾਰਨੀ ਪੈਣੀ ਹੈ ਚਵਲ। ਜਿਹੜਾ ਬੰਦਾ ਚਵਲਾਂ ਮਾਰਦਾ ਨਾ ਉਹ ਜਲਦੀ ਵਾਇਰਲ ਹੋ ਜਾਂਦਾ। ਤੇ ਮੈਨੂੰ ਇਹ ਹੁਣ ਸਮਝ ਨਹੀਂ ਆਉਂਦੀ ਵੀ ਕਿ ਮੈਂ ਕਿਹੜੀ ਚਵਲ, ਕਿਹੋ ਜਿਹੀ ਮਾਰਾਂ ਚਵਲ। ਕੋਈ ਡੀਸੈਂਟ ਜੀ ਚਵਲ ਹੋਏ ਤਾਂ ਮੈਂ ਚਲੋ ਉਹ ਚਵਲ ਵੀ ਮਾਰ ਦੇਵਾਂ, ਕਿਉਂਕਿ ਬਹੁਤੀ ਖੱਚ ਨਹੀਂ ਨਾ ਮਾਰਨੀ। ਮੈਂ ਆਰਟਿਸਟ ਬੰਦਾ ਵਾਂ ਯਾਰ, ਮੇਰੀ ਕੋਈ ਇੱਜ਼ਤ ਰਿਸਪੈਕਟ ਹੈਗੀ। ਤੇ ਮੇਰੀ ਬੁੱਢੀ ਨੇ ਹੁਣ ਭਾਂਡੇ ਵੀ ਮੇਰੇ ਕੋਲ ਧੋਣੇ ਸ਼ੁਰੂ ਕਰ ਦਿੱਤੇ ਨੇ। ਹੌਲੀ ਹੌਲੀ ਉਹਨੇ ਆਖਣਾ ਕਿ ਵਾਸ਼ਿੰਗ ਮਸ਼ੀਨ ਵੀ ਕਿਸੇ ਦਿਨ ਲਾ ਕੇ ਵਲੋਗ ਬਣਾ ਕੱਪੜੇ ਧੋਂਦੇ ਹੋਏ। ਤੂੰ ਆਪਣੇ ਸਾਰੇ ਯਾਰ ਕੰਮ ਕਰਾਈ ਜਾਣ ਡਈ। ਹੁਣ ਮੈਨੂੰ ਇਹ ਦੱਸੋ ਕਿ ਇਹ ਗੱਲ ਸਹੀ ਕਹਿੰਦੀ ਹੈ ਕਿ ਨਹੀਂ? ਇਸ ਤਰ੍ਹਾਂ ਹੀ ਬੰਦੇ ਕਾਮਯਾਬ, ਕਿਉਂਕਿ ਘਰਾਂ ਦੇ ਵਿੱਚ ਲੋਕ ਇਹੋ ਜਿਹੇ ਕੰਮ ਕਰਦੇ ਨੇ, ਵਲੋਗ ਬਣਾਉਂਦੇ ਨੇ ਤੇ ਉਹ ਚੱਲਦੇ ਹੈਗੇ ਨੇ। ਤੇ ਮੈਨੂੰ ਹੁਣ ਸਮਝ ਨਹੀਂ ਆਉਂਦੀ ਵੀ ਕਿ ਮੈਂ ਕਰਾਂ ਤੇ ਕਰਾਂ ਕੀ ਕਰਾਂ। ਤੁਸੀਂ ਮੈਨੂੰ ਇਹ ਦੱਸੋ, ਜ਼ਰਾ ਮਸ਼ਵਰਾ ਦਿਓ ਕਿ ਮੈਂ ਕੀ ਕੰਮ ਪਾਵਾਂ ਇੱਥੇ ਕਿ ਜਿਹੜਾ ਨਾ ਸਾਰੀ ਦੁਨੀਆ 'ਚ ਵਲੋਗ ਜਾਣ ਮੇਰੇ। ਮੋਟਰ ਮਸਲਾ ਹੈਗਾ ਸੀ ਤੇ ਮੋਟਰ ਲੈਣ ਆ ਗਿਆ ਜਨਾਬ ਇੱਥੋਂ ਬਾਬਡਾ ਟਾਊਨ ਦੇ ਨਾਲ ਇਹ PIA ਸੁਸਾਇਟੀ ਉਹਦੇ ਅੰਦਰ ਨਾ ਇਹਨਾਂ ਦਾ ਆਫਿਸ ਹੈਗਾ ਵੇਅਰ ਹਾਊਸ ਹਾਇਰ ਵਾਲਿਆਂ ਦਾ। ਤੇ ਇੱਥੋਂ ਮੈਂ ਲੈਣ ਆਇਆ ਮੋਟਰ। ਅੰਦਰ ਬਿੱਲ ਬਣਾ ਕੇ ਦੇ ਦਿੱਤਾ, ਪੈਸੇ ਜਮ੍ਹਾਂ ਕਰਾ ਦਿੱਤੇ ਆ। ਹੁਣ ਅੰਦਰੋਂ ਮੋਟਰ ਲੈਣ ਗਏ ਆ। ਮੋਟਰ ਲੈ ਕੇ ਤੇ ਚੱਲਦੇ ਆ ਫਿਰ ਘਰ, ਤੇ ਉੱਥੇ ਜਾ ਕੇ ਵਾਸ਼ਿੰਗ ਮਸ਼ੀਨ 'ਚ ਫਿੱਟ ਕਰਨੇ ਆ ਜਨਾਬ। ਤੇ ਦੁਆ करना यार कोई साल डेढ़ कट जाए, फिर नवी लाएंगे मशीन। लो जी, ये मोटर ले लिए नई, डब्बा पैक इधर हायर से। इनका वेयर हाउस है इधर PIA में। और ये भाई हैं जी, ये यहाँ पर सारी मशीनें मोटरें यही ठीक करते हैं, वाशिंग मशीनें, फ्रिजें वगैरह। क्या नाम है भाई? मेरा नाम जैद है, मैं हायर में वाशिंग मशीन टेक्नीशियन हूँ। अच्छा, ठीक है जी। ये काफ़ी माशाल्लाह इनके पास काम होता है जी, ज़बरदस्त किस्म का। ये ऑटोमेटिक मशीनें वगैरह हर चीज़ ये ठीक करते हैं। तो इनका PIA G ब्लॉक में इनका है ये सर्विस सेंटर। ये मैंने ली है मोटर, पुराने वाली तो ख़राब होगी,
ये ऊपर वाला चेंज कर यानी पुराना वाला ही लगा है, ये नीचे वाली मोटर नहीं है। अब आ सिल्वर रही है, असल में वो कॉपर वाइंडिंग आती नहीं। चलें जी घर जाके फिट करते हैं, चलाते हैं अल्लाह का नाम लेके मशीन को। ठीक है जी, बहुत शुक्रिया आपका भाईजान। लो जी मोटर ले आए, ये रबटें इसमें फिक्स करें। ये होती है इसकी वाइब्रेशन को कंट्रोल करने के लिए रबट्स। क्यों जी, इंशाल्लाह बड़ी ਮਿਹਰਬਾਨੀ ਜੇ ਤੁਸੀਂ ਮੁਕਾ ਦਿਓ। ਹਾਂ ਤੇ ਚੱਲਣੀ ਇਹ ਵੀ ਸਾਲ ਹੀ ਹੈ। ਉਹ ਕਹਿੰਦੇ ਨਵੀਆਂ ਮੋਟਰਾਂ ਜਿਹੜੀਆਂ ਮਸ਼ੀਨ ਚ ਆਉਂਦੀਆਂ ਨਾ ਉਹ ਵੀ ਸਿਲਵਰ ਹੀ ਆ ਰਹੀਆਂ, ਇਹਨਾਂ ਦੀ ਮਿਆਦ ਕੋਈ ਨਹੀਂ ਹੁੰਦੀ, ਫਰਕ ਨਾ। ਯਾਨੀ ਹੁਣ ਤੁਹਾਡਾ ਕੰਮ ਨਾ ਬਸ ਬਿਸਮਿਲ੍ਲਾ ਪੜ੍ਹੋ। ਹਾਂਜੀ ਬਿਸਮਿਲ੍ਲਾ ਪੜ੍ਹ ਕੇ ਹੀ ਮੈਂ ਪੂਰੇ ਇੱਕ ਹਫ਼ਤੇ ਬਾਅਦ ਨਾ ਹੁਣ ਜਿਹੜਾ ਮੈਂ ਕੱਪੜੇ ਧੋਣੇ ਨੇ ਨਾ ਆਏ ਜੀ ਬੜਾ ਹੀ ਮਜ਼ਾ ਆਣਾ ਮੈਨੂੰ ਠੰਡੇ ਪਾਣੀ। ਬੜਾ ਮਜ਼ਾ ਆਉਣਾ। ਇਹਨੂੰ ਫਿੱਟ ਕਰਨਾ ਵੀ ਆਸਾਨ ਨਹੀਂ ਹੈ ਭਾਈ। ਯਾਰ ਮੁਸ਼ਕਲ ਨਾਟੇਗਾ, ਪਿੱਛੇ ਵਾਲਾ ਜਿਹੜਾ ਨਜ਼ਰ ਹੀ ਨਹੀਂ ਆਉਂਦਾ ਨਾ, ਇਹਨੂੰ ਟਾਈਟ ਕਰਨਾ ਬਸ। ਤੇ ਤੁਸੀਂ ਕੋਈ ਚੀਜ਼ ਬਣੀ ਪਈ, ਸਾਗ ਕਿਸ ਦਿਨ ਪੱਕਣਾ? ਪੱਕ ਜਾਏਗਾ ਸਾਬ, ਟੈਨਸ਼ਨ ਨਹੀਂ। ਚਲੋ ਸਰਦੀਆਂ ਲੰਘ ਗਈਆਂ, ਬਸ ਇੰਝ ਹੀ ਹੁੰਦਾ। ਇਹ 4,500 ਦੀ ਜਿਹੜੀ ਹੈ ਨਾ ਸਾਨੂੰ ਫੜੀਕ ਪੈ ਗਈ। ਚਲੋ ਕੋਈ ਨਹੀਂ, 4,500 ਨੇ ਕਿ 45,000 ਤੇ ਨਹੀਂ ਨਾ। ਆ ਤੇ ਉਸ ਦਿਨੋਂ ਕਿੰਨਾ ਲੱਗਾ ਉਹਦੇ ਤੇ? ਮਾਈਕ੍ਰੋਵੇਵ ਤੇ 2500 ਰੁਪਈਆ। 2500 ਰੁਪਏ ਦੀ ਮਾਈਕ੍ਰੋਵੇਵ ਬਣ ਗਈ। ਹਾਂਜੀ ਤੇ ਇਸ ਤਰ੍ਹਾਂ ਹੀ ਹੈ ਨਾ। ਕਦੀ ਮੋਟਰਸਾਈਕਲ ਤੇ ਲੱਗਦੇ ਨੇ, ਕਦੀ ਇਹ ਚੀਜ਼ ਯਾਰ, ਕਦੀ ਉਹ ਗ੍ਰਾਈਂਡਰ ਖਰਾਬ ਹੋ ਜਾਂਦਾ ਵੇ। ਜ਼ਿਆਦਾ ਗ੍ਰੇ ਸਪਰੇ ਕਰ ਦੋ ਨਾ ਇਹਦੇ ਤੇ, ਆ ਜਿਹੜਾ ਜ਼ੰਗ ਲੱਗ ਰਿਹਾ ਵੇ। ਉਹ ਜੋ ਮਰਜ਼ੀ ਕਰ ਲਓ ਯਾਰ। ਨਿਸ਼ਦਾ 4 ਦਿਨ ਕੱਢ ਜਾਏਗੀ ਅਗਰ ਸਪਰੇ ਕਰ ਦਾਂਗੇ। ਹੋ ਗਿਆ? ਹਾਂਜੀ ਹੋ ਗਿਆ। ਲਾ ਦੀ ਤੇ ਮੇਰੀ ਜਿਹੜੀ ਹੋਈ ਹੈ ਐਂ ਦਾ ਸੁੱਚ ਲਾ ਦੋ ਕਿ ਮੈਨੂੰ ਮਾਰਨਾ ਯਾਰ। ਤੁਹਾਨੂੰ ਇਹਨਾਂ ਚੀਜ਼ਾਂ ਮੈਂ ਸ਼ਿਦਾ ਦੇਖ ਰਹੀ ਸਾਂ ਉੱਧਰ, ਉਹ ਪਿੱਛੇ ਸਵਿਚ ਬੰਦ ਹੈ, ਹੌਸਲਾ ਕਰੋ, ਤੁਹਾਨੂੰ ਕੁਝ ਨਹੀਂ ਹੁੰਦਾ। ਮੈਂ ਹੁਣ ਨਾ ਉਹਨੂੰ ਵਾਈਂਡ ਕਰਾ ਕੇ ਰੱਖ ਲੈਣਾ ਨਾ, ਹਾਂ ਕਹਿੰਦਾ ਪਪੋ ਨਾ ਦੇਣਾ। ਕਿਉਂਕਿ ਇਹ 6 ਮਹੀਨੇ ਚੱਲਣੀ ਹੈ। ਚਲੋ ਸ਼ਿਦਾ ਦੇ ਇਨਸ਼ਾਅੱਲਾ ਤਾਲਾ ਅੱਲਾ ਖੈਰ ਕਰੇਗਾ, ਜਦੋਂ ਅੱਲਾ ਦੇਗਾ ਨਵੀਂ ਵੀ ਲੈ ਲਵਾਂਗੇ। ਨਵੀਂ ਜਿਹੜੀ ਵੀ ਲਵੋਗੇ ਹੁਣ ਸਿਲਵਰ ਹੀ ਆਉਂਦੀਆਂ ਪਈਆਂ, ਡਾਲਰਸ ਦੀ ਵੀ। ਹੁਣ ਮੈਂ ਪਤਾ ਕਰਕੇ ਆਇਆ ਮੁੰਡੇ ਕੋਲ, ਅੱਛਾ ਉਹ ਕਹਿੰਦਾ ਡਾਲਰਸ ਸਭ ਹੁਣ ਆ ਰਹੀਆਂ ਸਿਲਵਰ, ਲੇਕਿਨ ਹੁਣ ਹਰ ਚੀਜ਼ ਨਾ ਨਾਕਸ ਆ ਰਹੀ ਹੈ। ਇਹ ਦੌਰ ਪਤਾ ਨਹੀਂ ਕਿਹੜਾ ਹੈਗਾ ਵੇ। ਬੇਈਮਾਨਾ ਹਰ ਚੀਜ਼ ਨਾਕਸ ਹੈ, ਯਕੀਨ ਕਰੋ ਜਿਹੜੀ ਵੀ ਚੀਜ਼ ਲਵੋ ਨਾ ਉਹ ਨਾਕਸ ਹੈ। ਜ਼ਾਸਾ ਕਿਉਂਕਿ ਅੱਲਾ ਤੇ ਤਵੱਕਲ ਨਹੀਂ ਹੈ ਨਾ, ਉਹਨਾਂ ਨੂੰ ਇਹ ਹੈ ਕਿ ਬਸ ਇਹ ਦਿਓ ਸ਼ਾਪ, ਇੱਕ ਸ਼ਾਪਰ ਦੇ ਦਿਓ। ਆਂਦਾ ਰਹੇਗਾ ਤੇ ਖਾਂਦੇ ਰਵਾਂਗੇ, ਇਹ ਚੱਕਰ ਹੈ ਸਾਰਾ। ਦੇ ਤਿਆਰ ਹੋ ਗਈ? ਹਾਂਜੀ ਹੋ ਗਈ। डॉक्टर साहब मरीज कैसा है? ओ वाह माशाल्लाह, मरीज फर्स्ट ਵਾਓ क्लास। ਮਾਸ਼ਾਅੱਲਾ, 1 ਸਾਲ ਕੱਢ ਲਈ, ਤੇਰੀ ਮਿਹਰਬਾਨੀ। ना इन्ने कपड़े बनाया करो, तेरी मेहरबानी। मैं लोगों के कपड़े लाके तो नहीं आते ਇਹ ਗਾਇਜ਼ ਨੂੰ ਪਤਾ ਹੈ ਇਹ ਕਿੰਨੇ ਦਿਨ ਹੋ ਗਏ ਨੇ ਤੁਹਾਨੂੰ ਇਹ ਜੈਕਟ ਵੇਚਦੇ। गाइस, झूठ बोलते ए, हैं, पैंट- ये उतारते हैं, मैं धो देती ਮੈਂ ਹੁਣ हूँ। ਪੈਂਟਾਂ ਨੂੰ ਨਾ ਨੇਲ ਪਾਲਿਸ਼ ਦੀ ਨਿਸ਼ਾਨੀ ਲਾ ਲੈਣੀ, ਮੈਂ ਰੋਜ਼ ਵਲੌਗ ਵਿੱਚ ਵਹਾਣੀ ਕਿ ਆ ਉਹੀ ਪੈਂਟ ਹੈ। चलो चलो, इन्नी बदनामी ना मेरी करया करो। ਨੀਲੀ, ਲਾਲ, ਹਰੀ, ਪੀਲੀ ਨੇਲ ਪਾਲਿਸ਼ਾਂ ਲਾ ਲੈਣੀਆਂ ਤਾਂ ਕਿ ਲੋਕਾਂ ਨੂੰ ਯਾਦ ਰਹੇ ਕਿ ਇਹਨੇ ਹਫਤੇ ਤੋਂ ਇਹ ਪੈਂਟ ਪਾਈ, ਇੱਕ बस ਹਫਤਾ। करो, बस करो। हफ्ते तो भाई मशीन ही सही नहीं थी तो मैं की कर दी। इन्नी मैं सुपरमैन कलर मंगवाया है पेंट का। ਯਾਰ ਕਿੱਥੇ ਪੇਂਟ ਕਰਨਾ, ਇਹਨੂੰ ਰੇਕ ਮਾਲ ਮਾਰਨਾ ਪੈਣਾ पापा ਤੁਹਾਨੂੰ। मारो, मैं तो उत्ते ही कर ਨਹੀਂ ਨਹੀਂ ਨਹੀਂ, ਉਹ ਫਾਇਦਾ ਹੀ ਕੋਈ ਨਹੀਂ, ਉਹ ਤੇਰਾ ਉਸੇ ਟਾਈਮ ਉਤਰ ਜਾਣਾ ਘੰਟੇ ਬਾਅਦ। चलो ਸਪਰੇ ਉਹ ਦਰਵਾਜ਼ੇ ਵਰਗਾ ਹਾਲ ਨਹੀਂ ਹੋਏਗਾ ਜਿਵੇਂ ਅੱਜ ਚੁਕਾੜਦਾ ਹੋਇਆ। ਇਹ ਦੇਖੋ ਬਸ ਖਤਮ ਹੀ ਹੋਣਾ ਹੈ, ਦਰਵਾਜ਼ਾ ਡਿੱਗ ਜਾਣਾ। ਜ਼ਾਲਿਮਾ ਕੋਕਾ ਕੋਲ ਮੇਰੀਆਂ ਹੱਡੀਆਂ ਚੋਂ ਕੱਢ ਲਿਆ। ਸ਼ਰਮ ਨਹੀਂ ਆਉਂਦੀ ਨਾ ਮੈਨੂੰ, ਇੰਨਾ ਤੰਗ ਕਰਦੇ ਹੋ। ਇਹ ਵੇਖ ਇਧਰ ਮਿੱਟੀ ਚੈੱਕ ਕਰ। ਓਏ ਹੋਏ ਹੋਏ ਤੇ ਕਿੰਨੇ ਸਾਫ਼ ਕਰਨਾ? ਜ਼ਾਲਿਮਾ ਮੈਨੂੰ ਚਾਹ ਐਲ ਨਾ ਰੋਇਆ ਕਰ, ਨਾ ਰੋ, ਤੂੰ ਵੀ ਬਹੁਤ ਜ਼ਿਆਦਾ ਨਾ। ਹਾਂ ਗੰਦ ਅਲੀ ਨੇ ਮੈਂ ਬਹਾਵਾ ਲਿਆ, ਮੈਂ ਸਾਫ਼ ਕਰਨਾ ਹੈ।
हाय गलीज इंसान। हेलो 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 चलो बस हथ धोंदे हैं वो मैनू मैं की हथ धोने का तरीका दस रहा ये है जी हाथ धोने की रेसिपी हाँ जी गाइस वो हाय तो कर दो गाइस नू हेलो गाइस हेलो गाइस हेलो की जगह सलाम किया करो। हाँ अस्सलाम वालेकुम गाइस। अस्सलामुअलैकुम हेलो माई भी आई है लाइबा माई अम्मा लाइबा हेलो हाँ सब की हाल है ਹੁਣ ਇਹਨੂੰ ਕੀ ਕਹਿਣਾ ਕਰਨਾ ਸੀ पड़ाकू बच्चा ਪੜਾਕੂ ਇਹ ਕੀ ਇਹ ਯਾਰ ਚੈੱਕ ਕਰੋ ਜ਼ਰਾ ਤੁਸੀਂ ਯਾਰ ਇਧਰ ਦਿਖਾਓ ਓਏ ਹੋਏ ਉਹ ਤੇਰੀ ਯਾਰ ਯਾਰ ਇਹ ਖਾਣ ਵਾਲੀਆਂ ਚੀਜ਼ਾਂ ਇਹਨੇ ਸਾਈਡ ਤੇ ਰੱਖੀਆਂ ਹੁੰਦੀਆਂ ਨਾਲ ਇੱਕ ਹੱਥ ਬਸਤੇ 'ਚ ਹੁੰਦਾ ਹੈ ਇੱਕ ਹੱਥ ਕਿਤਾਬ ਫੜੀ ਹੁੰਦੀ ਹੈ हैं और लाइबा क्या हाल है हैं अच्छा गोइड ये क्या होता है गोइड हद हो गई मेहमान है जाने वाली है नहीं उसको स्कूल पे फाइनल पेपर का ये को 3 महीने से मैं सुन रहा हूँ लाइबा जाने वाली लाइबा जाने वाली फाइनल पेपर्स का वेट कर रहे हैं ना स्कूल अच्छा। change फिर जाहिर सी बात है ओके फिर बैरिया टाउन यस चलो अल्लाह हाफिज और फिर साढ़े वालों अल्लाह हाफिज क्यों जी है मेरी मशीन नहीं हो रही है हाँ करके जाओ छड़ दो जनाब मैं कर लांगी तुम छड़ दो कि मैं अपने रख लांगी छड़ दो बस ਇਹਦਾ ਟਕਣ ਲਾ ਦੋ थैंक यू वेरी मच ਛੁੱਟੀ ਦੇ ਇਹਨਾਂ ਨੂੰ थैंक यू टीचर थैंक यू टीचर टीचर ਘਰ ਜਾਓ ਜਾਓ खाओगे नहीं ये ਕਰੋ ਲਾ ਘੱਟ ਪਵੇ जाओ ਉਹ ਜੀ ਮੋਟਰਸਾਈਕਲ ਨੂੰ ਸਰਵਿਸ ਵੀ ਕਰਨਾ ਇਹਦੀ ਹਾਲਤ ਚੈੱਕ ਕਰੋ ਯਾਰ ਬਹੁਤ ਬੁਰੀ ਹਾਲਤ ਹੋਈ ਪਈ ਹੈ ਮੋਟਰਸਾਈਕਲ ਅੱਜ ਸਰਵਿਸ ਕਰਨੀ ਮੈਂ ਸਰਵਿਸ ਕਰਨੇ ਆ ਮੋਟਰਸਾਈਕਲ ਉਹ ਜੀ ਮੋਟਰਸਾਈਕਲ ਗਈ ਜੇ ਧੁੱਪ ਤੇ ਗਈ ਜੇ ਚਮਕ ਲਿਸ਼ਕਾ ਮਾਰਨ ਲੱਗ ਪਈ ਹੈ ਮੋਟਰਸਾਈਕਲ ਬਹੁਤ ਮਿਹਨਤ ਕਰਨੀ ਪੈਂਦੀ ਯਾਰ ਬਸ ਮੋਟਰਸਾਈਕਲ ਧੋਂਦੇ ਇੱਕ ਤੁਹਾਡੇ ਅੱਗੇ ਰਿਕੁਐਸਟ ਹੈ ਜਾਂ ਗੱਡੀ ਧੋਂਦੇ ਹੋਏ ਕਿ ਜਦੋਂ ਮੋਟਰਸਾਈਕਲ ਨੂੰ ਸ਼ੈਂਪੂ ਜਾਂ ਸਰਫ ਲਗਾਓ ਨਾ ਤੇ ਪਾਣੀ ਦਾ ਪਾਈਪ ਯਾਦ ਦੇ ਨਾਲ ਬੰਦ ਕਰ ਲਓ ਕਿਉਂਕਿ ਪਾਣੀ ਅਗਰ ਡਿੱਗਦਾ ਰਹੇ ਨਾ ਤੇ ਇਹਦਾ ਗੁਨਾਹ ਵੀ ਹੈ ਔਰ ਨੁਕਸਾਨ ਵੀ ਹੈਗਾ ਵੇ ਕਿਉਂਕਿ ਪਾਣੀ ਤੁਹਾਨੂੰ ਪਤਾ ਵੈਸੇ ਹੀ ਦੁਨੀਆ ਦੇ ਉੱਤੇ ਬੜੀ ਕੀਮਤੀ ਚੀਜ਼ ਹੈ ਔਰ ਬਹੁਤ ਤੇਜ਼ੀ ਨਾਲ ਕੰਮ ਹੋ ਰਿਹਾ ਜਿੱਥੇ ਪਾਣੀ ਨਹੀਂ ਲੱਭਦਾ ਜਿਨ੍ਹਾਂ ਇਲਾਕਿਆਂ 'ਚ ਉੱਥੇ ਦਾ ਹਾਲ ਦੇਖੋ ਖਾਸ ਤੌਰ 'ਤੇ ਸਾਡੇ ਪਾਕਿਸਤਾਨ ਸਿੰਧ ਦੇ ਇਲਾਕੇ ਦਾ ਹਾਲ ਕਾਫੀ ਖਰਾਬ ਹੁੰਦਾ ਵੇ ਉੱਥੇ ਪਾਣੀ ਨਹੀਂ ਲੱਭਦਾ ਕੁਛ ਐਸੇ گاؤں ਨੇ ਕਿ ਬੜਾ ਮੁਸ਼ਕਲ ਉੱਥੇ ਪਾਣੀ ਲੱਭਣਾ ਤੇ ਪਾਣੀ ਦੀ ਕਦਰ ਕਰੋ ਬਸ ਮਿਹਰਬਾਨੀ ਤੁਹਾਡੀ ਇਹਤਿਆਤੀ ਤਦਾਬੀਰ ਨੇ ਮੋਟਰਸਾਈਕਲ ਧੋਣ ਦੀਆਂ ਬਾਕੀ ਮੋਟਰਸਾਈਕਲ ਦੱਸੋ ਰਾਣੇ ਨੇ ਕੈਸੀ ਧੋਤੀ ਯਾਰ ਲਸ਼ਪਸ਼ ਹੋ ਗਈ ਹੁਣ ਇਹਨੂੰ ਕੱਪੜਾ ਮਾਰਨਾ ਅਸੀਂ ਬਸ ਸੁਕਾ ਕੇ ਨਾ ਇਹ ਟਾਕੀ ਹੈ ਇਹਨੂੰ ਨਿਚੋੜ ਕੇ ਖੁਸ਼ਕ ਕਰਨਾ ਪੈਣਾ ਮੋਟਰਸਾਈਕਲ ਨੂੰ ਠੀਕ ਹੈ ਜੀ ਸੋ ਕੋਈ ਵੀ ਯੂਟਿਊਬਰ ਐਡੀ ਮਿਹਨਤ ਕਰਦਾ ਹੋਵੇ ਤੁਸੀਂ ਸਾਰਿਆਂ ਦੇ ਵਲੋਗ ਵੇਖਦੇ ਹੋ ਵੇਖ ਲਓ ਕਿੰਨੀ ਮਿਹਨਤ ਕਰਨ ਦੇ ਯਾਰ YouTube ਚਲਾਉਣ ਵਾਸਤੇ ਹੈ ਜਿਹੜੀ ਸ਼ੈ ਕਦੀ ਵੀ ਨਹੀਂ ਮੈਂ ਧੋਤੀ ਉਹ ਵੀ ਮੈਂ ਧੋਣ ਡਿਆ ਉਹ ਵੀ ਮੈਂ ਸਾਫ ਸੁਥਰੀ ਕਰਨ ਡਿਆ ਮਜ਼ਾਕ ਕਰਨ ਡਿਆ ਮੋਟਰਸਾਈਕਲ ਤੇ ਧੋਣੀ ਪੈਂਦੀ ਯਾਰ ਲੇਕਿਨ ਵੇਖ ਲਓ ਇਹ ਕੰਮ ਤੁਹਾਨੂੰ ਘੱਟ ਹੀ ਕੋਈ YouTube ਤੇ ਕਰਦਾ ਨਜ਼ਰ ਆਏਗਾ ਹੈ ਕਿਉਂਕਿ ਸਫਾਈ ਜਿਹੜੀ ਹੈ ਬੜੀ ਜ਼ਰੂਰੀ ਹੁੰਦੀ ਜਿਵੇਂ ਇਨਸਾਨ ਆਪਣੀ ਸਫਾਈ ਰੱਖਦਾ ਆਪਣੀਆਂ ਚੀਜ਼ਾਂ ਨੂੰ ਵੀ ਉਂਝ ਹੀ ਬੰਦਾ ਸੰਭਾਲ ਕੇ ਰੱਖੇ ਕਿਉਂਕਿ ਬੜੇ ਪੈਸੇ ਲੱਗਦੇ ਨੇ ਭਾਈ ਚੀਜ਼ਾਂ ਤੇ ਰੋਜ਼ ਰੋਜ਼ ਨਹੀਂ ਬਣਦੀਆਂ ਖਾਸ ਤੌਰ 'ਤੇ ਸਾਡੇ ਵਰਗੇ ਬਾਲ ਬੱਚੇ ਵਾਲੇ ਇਨਸਾਨ ਲਈ ਨਾ ਬੜਾ ਮੁਸ਼ਕਲ ਹੁੰਦਾ ਕੋਈ ਚੀਜ਼ ਬਣਾਉਣੀ ਘਰ ਦੀ ਇਹ ਦੇਖੋ ਜੀ ਇਹ ਹੁਣ ਖੁਸ਼ਕ ਕਰਾਂਗੇ ਚੰਗੀ ਤਰ੍ਹਾਂ ਨੂੰ ਹਾਲੇ ਜ਼ਰਾ ਪਾਣੀ ਨੂੰ ਚੜ੍ਹ ਲੈ ਨਾਲੇ ਕੱਪੜਾ ਸੁੱਕ ਜੇ ਯਾਰ ਦੁੱਧ ਲੈਣ ਆ ਗਏ ਆ ਤੇ ਸ਼ਕੀਲ ਕਿੱਥੇ ਯਾਰ ਹੈ ਗਾਇਸ ਇਹ ਗਾਇਸ ਹੀ ਗਈਆਂ ਨੇ ਇਹ ਦੇਖੋ ਇਹ ਗਾਇਸ ਆਨੇ ਨਹੀਂ ਸਾਨੂੰ ਵੀ ਮਾਰੋ ਨਾ ਗੋਲੀ
ਤੁਸੀਂ ਨਾ ਸ਼ਿਆ ਸਾਹਿਬ ਡੋਲੀ ਹੁਣ ਲੈ ਆਓ ਤੁਹਾਨੂੰ ਉਹਦਾ ਦੁੱਧ ਅਸੀਂ ਦਿਆਂ ਤੇ ਸਾਡੀਆਂ ਅੱਖਾਂ 'ਚ ਨਾ ਮਾਰੋ ਪਿਛਾਂ ਬਣਾ ਕਰਕੇ ਬਣਾਓ ਜੋ ਬਣਾਣਾ ਦੇ ਯਾਰ ਦੁੱਧ ਜਲਦੀ ਚੋ ਯਾਰ ਛੱਡ ਕੱਟਾ ਤੇ ਬਚ ਗਿਆ ਨਹੀਂ ਬਚਿਆ ਲੋ ਜੀ ਭੋਰ ਹੋ ਗਿਆ ਸ਼ਕੀਲ ਚੱਲ ਯਾਰ ਮੈਨੂੰ ਤੇ ਚੋ ਕੇ ਦੇ ਮੈਂ ਜਾਣਾ ਬੜੀ ਦੇਰ ਹੋ ਗਈ ਮੈਨੂੰ ਉਹਨੇ ਕਿਹਾ ਸੀ 6:30 ਵਜੇ ਤੈਨੂੰ 1 ਮਿੰਟ ਨਹੀਂ ਖਲੋਣਾ ਪੈਣਾ ਉਹ ਜੀ ਸ਼ਕੀਲ ਸਾਹਿਬ ਚੋ ਰਹੇ ਜੇ ਮੱਝ ਫਿਰ ਉਹਨਾਂ ਨੇ ਮੈਂ ਦੇਣਾ ਬੁੱਬੂ ਛੇਤੀ ਕਰ ਲਓ ਸ਼ਕੀਲ ਸਾਹਿਬ ਅੱਗੇ ਆ ਜਾਓ ਪਾਣੀ ਨਹੀਂ ਉਹ ਮੱਝ ਤੁਹਾਡੀ ਡਰ ਜਾਂਦੀ ਫਿਰ ਤੁਸੀਂ ਮੈਨੂੰ ਕਹਿੰਦੇ ਹੋ ਮੱਝ ਡਰਾਤੀ ਤੁਹਾਡੇ ਤੋਂ ਨਹੀਂ ਡਰਦੇ लो जी आगे शकील साहब माशाल्लाह जी दूध लेके बड़ा खालस दूध है जनाब माजों का ਇਹ ਸ਼ਿਆ ਸਾਹਿਬ ਦਾ ਰਾਣਾ ਫੁੱਲ ਪਿਆਰ ਕਰੀਦਾ ਭਾਜੀ ਤੁਹਾਡੀ ਮਿਹਰਬਾਨੀ ਆਈ ਲਵ ਯੂ ਟੂ ਸਾਹਮਣੇ ਖਿਲਾਰ ਕੇ ਮੱਝ ਚੋਕ ਰਹੀ ਇਹਨਾਂ ਤੋਂ ਇਲਾਵਾ ਭਾਜੀ ਆਪਾਂ ਦੂਸਰਿਆਂ ਨਾਲ ਵੀ ਪਿਆਰ ਕਰੀਦਾ ਸਾਰਿਆਂ ਨਾਲ ਹੀ ਪਿਆਰ ਕਰਦੇ ਹੋ ਤੁਸੀਂ ਸਾਰਿਆਂ ਨੂੰ ਇਹੀ ਡਾਇਲੌਗ ਮਾਰਦੇ ਹੋ ਨਹੀਂ ਤੁਹਾਡੇ ਨਾਲ ਖਸੂਸੀ ਪਿਆਰ ਅੱਛਾ ਜੀ ਹਾਂ ਸ਼ਕੀਲ ਕੋਈ ਝੱਗ ਹੈਗੀ ਉੱਤੇ ਨਹੀਂ ਝੱਗ ਤੇ ਮੈਂ ਕਹਿੰਦਾ ਕਿ ਗਾਂ ਮੱਝ ਦਿੰਦੀ ਨਹੀਂ ਆ ਵੇ ਲੋ ਧੂੰ ਵਿੱਚ ਨਿਕਲਦਾ क्या बात ये गरम गरम दूध है जी इसका धुआं निकल रहा है खालस माज का दूध है बाजार वाला राणा दूध चाह पींदा ही नहीं क्यों जी ਉਹ ਲੰਘਦੀ ਨਹੀਂ ਅੜ ਜਾਂਦੀ ਮੈਨੂੰ ਇਹ ਵੀ ਨਹੀਂ ਅੜਦੀ ਜਦੋਂ ਤੂੰ ਰੱਖਿਆ ਹੋਵੇ ਨਾ ਦੁੱਧ ਉਹ ਵੀ ਨਹੀਂ ਅੜਦੀ ਮੈਨੂੰ ਲੋ ਜਨਾਬ ਹੈ ਲੋ ਤਾਬੇਦਾਰ ਥੈਂਕ ਯੂ ਲੋ ਜੀ ਦੁੱਧ ਹੋ ਗਿਆ ਭਰਾ ਨੇ ਭਾਜੀ ਪੀਣਾ ਹੋਵੇ ਤੇ ਅਸੀਂ ਤਾਬੇਦਾਰ ਹਾਂਜੀ ਸ਼ਕੀਲ ਸਾਹਿਬ ਦਾ ਰਾਬਤਾ ਤੁਸੀਂ ਕਰ ਸਕਦੇ ਹੋ ਤਾਬੇਦਾਰ ਸਾਨੂੰ ਦੱਸ ਦੇਣਾ ਇੱਥੇ ਲੇਕਿਨ ਨੇੜੇ ਤੇੜੇ ਯਾਰ ਜਿਹੜਾ ਬਹੁਤੀ ਸ਼ਹਜ਼ਾਦ ਵੱਲੋਂ ਆਇਆ ਤੁਹਾਨੂੰ ਫਰੀ ਐ ਲਵਰੀ ਮੈਨੂੰ ਤਾਂ ਦੇਣਾ ਫਰੀ ਪਹਿਲੇ ਬੜਾ ਵਡਕਾਰ ਲੈ ਜਾਓ ਜਨਾਬ ਲੈ ਜਾਓ ਤੇ ਤੂੰ ਇਹ ਪੈਸੇ ਫੜੋ जरा ਤੁਸੀਂ कल जो मंगवाया था वो किधर गया है कल जो डब्बा लेके हो गया मैं अब खा तो 420 रुपए तुमने देने हाँ तो ले लेना महंगा लेके आए हो वैसे आप 380 रुपए कराती हूँ अभी नया लेके आए मेरे यार ये हम रहते हैं ये जो अभी लेके आई ना ये इधर कोई रेट नहीं है किसी दुकान वाले हेलो भुख आप यकीन करें इसके साथ जाएंगे ना सोच ने बातें सुनाई है मुझे रास्ते में बर्गर राती बर्गर खान लग्या ते नहीं बोलदा कुछ ਉਹ ਪਤਾ ਹੁੰਦਾ ਨਾ ਉਦੋਂ ਫਿਰ ਲਾਲੇ ਪੋਸੇ ਹੁੰਦੇ ਨੇ ਭੈਣ ਦੇ ਮਮਾ 버ਗਰ ਦੇ ਦੋ ਉਹ ਖਾਣਾ ਨਹੀਂ ਆ ਤੇਰਾ हर वेले फ्रिज दे दरवाजे इंदी वे तो खराब हो गए ਹੁਣ ਇਹ ਵੇਖ ਨਾ ਖਿਆਲ ਕਰ खोल बंद कर की लभदा रहना विचों ਦੇਖਿਆ मलका यालिया ਹਾਏ ਕਿਹੜੀ ਮਲਕਾ ਮਰ ਗਈ ਮਲਕਾ ਕੱਪੜੇ ਧੋ ਕੇ 5 ਵਜੇ ਦੇ ਸ਼ੁਰੂ ਕੀਤੇ ਨੇ 8 ਵਜ ਚੱਲੇ ਨੇ ਹੁਣ ਖਤਮ ਹੋਏ ਨੇ मेरे लिए खान ली की बनाना मलका यालिया ਜੋ ਤੁਸੀਂ ਠੂਸਣਾ ਪਸੰਦ ਕਰੋ ਛੇਤੀ ਬਣਾਓ ਯਾਰ ਐਂਦੇ ਸੌਣ ਦਾ ਤਰੀਕਾ ਚੈੱਕ ਕਰ ਲੱਤਾਂ ਕਿੱਥੇ ਨੇ ਉਹ ਮੈਲੀ ਚੱਦਰ ਵਿਛਾਣੀ ਹੈ ਨਾ ਬੈੱਡ ਤੋਂ ਚੱਦਰ ਖਿੱਚੀ ਜੋ ਸੀ ਇਹ ਸੁੱਤਾ ਹੋਇਆ ਸੀ ਬਸ ਉਹ ਵੇਖੋ ਲੱਤਾਂ ਕਿੱਥੇ ਨੇ ਤੇ ਆਪ ਕਿੱਥੇ ਯਾਰ ਇਹਨੂੰ ਸਿੱਧਾ ਤੇ ਕਰ ਦਿਓ ਲੇਟੀ ਹੈ ਇਹਨੂੰ ਐ ਭੁੱਖ ਆ ਗਈ ਅੱਗੇ ਤੇਰਾ ਦੋਸਤ ਗੁੜ ਵਾਲੇ ਚਾਵਲ ਦੇ ਕੇ ਗਿਆ ਇਬਰਾਹੀਮ हाँ जी मैंने ਇਹ ਕੀ ਖਾ ਰਹੇ ਮਟਰੋਂ ਵਾਲੇ ਚਾਵਲ ਐਮਰਜੈਂਸੀ ਚੁੱਲ੍ਹੇ ਅੱਗੇ ਸੜਨ ਲਈ ਆ ਯਾਰ ਚੁੱਲ੍ਹੇ ਅੱਗੇ ਸੜਨ ਲਈ ਆੜੀ ਮੇਰੇ ਤੇ ਸਾਨ ਕਰਨ ਲੱਗੀ ਨਹੀਂ ਇਹ ਦਾਲ ਚਨੇ ਦੀ ਰੱਖੀ ਹਾਂ। ਕੀ ਖਿਚੜੀ ਬਣਾਣੀ ਨਾ ਐ ਵੇ ਇਹ ਦੁੱਧ ਉਬਾਲਣ ਰੱਖ ਦਿੱਤਾ ਮੈਂ ਹਾਂ ਮਿਹਰਬਾਨੀ ਅੱਜ ਨਾ ਗਾਇਜ਼ ਨੂੰ ਮੈਂ ਰੈਸਿਪੀ ਦੇਣੀ ਹੈ ਚਨੇ ਦੀ ਦਾਲ ਗਾਜਰ ਦੀ ਚਲੋ ਯਾਰ ਮੈਂ ਨਹੀਂ ਖਾਣੀਆਂ ਗਾਜਰਾਂ ਮੇਰੇ ਢਿੱਡ 'ਚ ਪੀੜ ਹੋਣ ਦੀ ਗਾਜਰਾਂ ਖਾ ਖਾ ਖਾਦੀਆਂ ਗਾਜਰਾਂ ਢਿੱਡ ਉਹਨਾਂ ਦੇ ਪੀੜ ਆਹੋ ਤੇਰੇ ਢਿੱਡ ਪੀੜ ਹੋਣੀ ਹੈ ਮੇਰੇ ਨਹੀਂ ਹੁੰਦੀ ਹਾਂ ਯਾਰ ਬਸ ਘਰ ਦੇ ਗਾਜਰਾਂ ਮੈਂ ਨਹੀਂ ਖਾਣੀਆਂ ਸਾਡੇ ਵੱਡੇ ਵੀ ਖਾਣ ਚਾਵਲ ਬਣਾ ਕੇ ਦੇਣਾ ਕਿਉਂ ਦੋ ਕੁ ਬੋਟੀ ਬੋਟੀਆਂ ਪਾ ਕੇ ਵੱਡੇ ਗੋਸ਼ਤ ਦੀਆਂ ਹਾਂ ਬਹੁਤ ਸਿਆਣੇ ਆ ਮੈਂ ਲੈਂਦਾ ਵੇ 150 200 ਦਾ ਹਾਂ ਐਵੇਂ ਦੋ ਕੁ ਬੋਟੀਆਂ बड़े गोश्त का पुलाव यार मेरा फेवरेट है छोटी छोटी बोटियां मैं करवा के लियाना चेक करो ये बड़े गोश्त की छोटी छोटी मैंने बोटियां करवाई हैं अपने पुलाव के लिए इन्ना को लिया बस ये 2 दिन मैं खा सकना जे निक्के दे हथ ना चढ़िया ते लो जी गाइस वेख लो इंग्लिश बोले हेल्प योरसेल्फ हेल्प योर माई वाइफ दी हेल्प ਇਹ ਵੇਖ ਲਓ ਮੈਂ ਭਾਂਡੇ ਵੀ ਧੋ ਕੇ ਦੇ ਰਿਹਾ ਇਹਨੂੰ ਹੋਰ ਮੈਂ YouTube ਚਲਾਉਣ ਵਾਸਤੇ ਕੀ ਕਰਾਂ ਯਾਰ शुक्रिया मेहरबानी शादमानी ਐਲਾ ਫੜ
ਇਹ ਚਾਹ ਪੀਣੀ ਹੈ ਮਲਕਾ ਸਾਹਿਬਾ ਨੇ ਤੇ ਭਾਂਡੇ ਨਾ ਪੀਜੀ ਤੇ ਬਣੀ ਹੋਈ ਹੈ। ਭਾਂਡੇ ਮੇਰੇ ਕੋਲ ਤੋਂ ਇਹ ਜੇ ਰਾਤੀ ਕਹੇਗੀ ਮੇਰੇ ਮੋਢੇ ਥੱਕ ਗਏ ਨੇ ਤੇਰਾ ਮੋਢੇ ਘੁੱਟੀ ये ले लो गाइस चमचा उधर अली के कपड़ों में ਚਾਹੇ ਵੇਖ ਲਓ ਭਾਂਡੇ ਵੀ ਧੋ ਕੇ ਦੇ ਰਹੇ ਆ ਯਾਰ ਹੋਰ YouTube ਚਲਾਉਣ ਵਾਸਤੇ ਮੈਂ ਕੀ ਕਰਾਂ ਮੈਨੂੰ ਦੱਸੋ ਹੈ ਇੰਨੇ ਕੰਮ ਕੋਈ ਯੂਟਿਊਬਰ ਕਰਕੇ ਦਿੰਦਾ मजबूरी का नाम शुक्र। ਹੈ हाँ ਕੋਈ ਯੂਟਿਊਬਰ ਇੰਨੇ ਕੰਮ ਕਰਦਾ कर दे ਕੌਣ ਕਰਦਾ ਪਿਆ सारे करते होंगे तो दस के करना उन्होंने। ਯਾਰ ਕੈਮਰੇ ਦੇ ਸਾਹਮਣੇ ਆ ਕੇ ਕੰਮ ਕਰਨਾ ਨਾ ਇੱਕ ਕੰਮ ਹੈਗਾ अच्छा ਕਿਸੇ ਦੀ ਜ਼ਰੂਰਤ ਹੈਗੀ ਹੈ हाँ भूल गई हूँ। एनी वो है चावल शाबाश है ਤੁਹਾਡੇ ਭੁੱਲਣ ਦੇ ਉੱਤੇ। ਹੋਰ ਕਿੰਨੀ ਕੁ ਬੰਦਾ ਮਿਹਨਤ ਕਰੇ कर ले ਲੋਕੀ ਕਹਿੰਦੇ ਜੀ ਮਿਹਨਤ ਕਰੋ ਮਿਹਨਤ ਕਿੰਨੀ ਹੋਰ ਮਿਹਨਤ ਕਰਾਂ क्या क्या नहीं मैंने अभी प्याज भी नहीं किया। मैं तो भी अपने लिए बस चाय बना रही हूँ। चाय बना रही हूँ जल्दी चाय बनाओ जल्दी आहो मेनू पता है वकील साहब हेलो वकील ਵਕੀਲ ਦੀ ਗੱਲ ਨੀ ਪਿੱਛੇ ਕਰੋ ਕੀ ਕਰ ਰਹੇ ਵਕੀਲ ਸਾਹਿਬ ਮੈਨੂੰ ਪਤਾ ਵੇ ਨਾਲ ਹੀ ਤੇਰੇ ਜਿਹੜੇ ਨਾ ਇਹ ਵੇਖੋ ਅੰਡੇ ਵੀ ਉਹਦੇ ਲੈ ਦਾਣੇ ਗੱਲਾਂ ਨਾ ਕਰੋ ਵੱਧ ਵੱਧ वो मैंने मैडम मंगाया वो देखो वो ਚਾਰ अलग ਅੱਧੀਆਂ ਕੋਕੋ ਮੋ कोको ਮੁਝੇ ਵੀ ਦੋ कोको ਇਹ ਜਿਹੜਾ ਕੋਕੋ ਪਾਊਡਰ ਕੱਲ ਮੈਂ ਲਿਆਂਦਾ 420 ਰੁਪਏ ਦਾ ਉਹ ਦਿਓ ਇਹ ਪੈਸੇ ਵਿੱਚ ਲੱਗ ਰਹੇ ਨੇ देखिए मैंने अंकल से मैं 150 का ये लेके आई हूँ। ਇਹੋ ਤਾਂ ਛੋਟੀ ਡੱਬੀ ਹੈ ਨਾ ਭਾਜੀ ਛੋਟੀ और ਡੱਬੀ ਹੈ बड़ी वाली भी बहुत सस्ती दे रहे हैं। मैं ये वाला यूज करके देखती हूँ आज अगर ये अच्छा हुआ तो बस फिर ये लूंगी। ये नया है तजर्बा। ਚਲੋ ਕਰੋ ਯਾਰ YouTube ਤੇ ਕਦੋਂ 50,000 ਵੀਊ ਆਣਗੇ ਹੋਰ ਕੀ ਕਰਨਾ ਪੈਣਾ ਮੈਨੂੰ ਰਾਣਾ ਸਾਹਿਬ ਮਿਹਨਤ ਕਰੋ 50,000 ਵੀ ਆ ਜਾਣਗੇ ਲੱਖ ਵੀ ਆ ਜਾਣਗੇ ਟੈਨਸ਼ਨ ਨਾ ਲਓ ਬਸ ਮਿਹਨਤ ਹੀ ਕਰੋ। ਉਹ ਕਿੰਨੀ ਮਿਹਨਤ ਕਰਾਂ ਮੈਨੂੰ ਦੱਸ ਕੋਈ ਲਿਮਟ ਹੁੰਦੀ ਏ ਮਿਹਨਤ ਦੀ ਵੀ ਕੋਈ ਲਿਮਟ ਹੁੰਦੀ ਏ ਮੇਰੀ ਲਿਮਿਟ ਸਾਰੇ ਕੰਮ ਤੂੰ ਇਹੀ ਕਹਿ ਕੇ ਕਰਵਾਈ ਜਾਨੀ ਏ ਇਹ ਮੋਟਰ ਠੀਕ ਕਰਾਉਣ ਦਾ ਵਲੌਗ ਬਣਾ ਇਹ ਵਾਇਰਲ ਹੋ ਜਾਏਗਾ ਇਹ ਫਲਾਣੀ ਚੀਜ਼ ਕਰ ਇਹ ਟੂਟੀਆਂ ਚੇਂਜ ਕਰ ਆਪੇ ਠੀਕ ਕਰ ਇਹ ਵਾਇਰਲ ਹੋ ਜਾਏਗਾ ਇਹ ਪੱਖਾ ਲਾ ਦੇ ਇਹ ਮੋਟਰ ਠੀਕ ਕਰਾ ਦੇ ਇਹ ਫਲਾਣਾ ਕੰਮ ਕਰਾ ਦੇ ਬਾਜ਼ਾਰ ਚਲੀਏ ਉੱਥੋਂ ਮੈਨੂੰ ਇਹ ਲੈ ਕੇ ਦੇ ਵਾਇਰਲ ਹੋ ਜਾਏਗਾ ਪੈਸੇ ਵੀ ਲਵਾਈ ਜਾ ਰਹੀ ਮੇਰੇ ਇੱਧਰ ਵੇਖੇ ਨਾ ਤੇਰਾ ਇੱਧਰ ਜੁੱਤੀ ਲੈ ਦੇ ਮੈਨੂੰ ਕੱਪੜੇ ਲੈ ਦੇ ਇਹ ਲੋਕੀ ਪਸੰਦ ਕਰਦੇ ਨੇ ਵਾਇਰਲ ਹੋ ਜਾਏਗਾ ਕਿੰਨੇ ਕੁ ਪੈਸੇ ਲਵਾਣੇ ਮੇਰੇ ਕਿਦੋਂ ਵਾਇਰਲ ਹੋਣਾ ਕੋਈ ਮੈਨੂੰ ਦੱਸ ਦੇ ਹੋਰ ਰਾਣਾ ਕਿੰਨੀ ਮਿਹਨਤ ਕਰੇ ਵਾਇਰਲ ਹੋਣ ਵਾਸਤੇ ਇਹ ਅੱਲਾਹ ਤਾਲਾ ਨੂੰ ਪਤਾ ਸ਼ਰਾਜ਼ ਸਾਹਿਬ ਇਨਸ਼ਾਅੱਲਾ ਯਾਰ ਗੋਲੀਆਂ ਦੇਈ ਜਾਂਦੀ ਏ ਇਹਦਾ ਵਲੋਗ ਬਣਾ ਲੈ ਇਹ ਸਾਰੇ ਆਪਣੇ ਕੰਮ ਕਰਾਈ ਜਾ ਰਹੀ ਮੇਰੇ ਕੋਲੋਂ ਠੀਕ ਹੈ ਜੀ ਅੱਛਾ ਮੈਨੂੰ ਇਹ ਦੱਸੋ ਇਹ ਭਾਂਡੇ ਧੋ ਮੈਂ ਦੇ। ਕਿਹਨੂੰ ਕਵਾਂ ਮੇਰੇ ਹੌਲੀ ਕੋਲ ਹੌਲੀ ਇਹਨੇ ਵਾਸ਼ਿੰਗ ਮਸ਼ੀਨ ਵੀ ਮੇਰੇ ਕੋਲ ਲਵਾ ਲੈਣੀ ਕਿ ਨਹੀਂ ਅੱਛਾ ਲੋ ਅੱਲਾਹ ਕੱਪੜੇ ਮਾਫ਼ ਧੋ ਕੇ ਕਰੇ। ਵਹਾ ਜਰਾ ਲੋਕਾਂ ਨੂੰ 25-26 ਸਾਲ ਚ ਇੱਕ ਵਾਰੀ ਵੀ ਜ਼ਿੰਦਗੀ ਚ ਕਦੀ ਵਾਸ਼ਿੰਗ ਮਸ਼ੀਨ ਲਾਈ ਹੈ ਤੇ ਉਹ ਵੀ ਲਵਾ ਲੈਣੀ ਤੂੰ ਕਹਿਣਾ ਐ ਜਿਸ ਦਿਨ ਲਾਏਗਾ ਬਾਬਾ ਨਾ ਤੇਰੇ ਕੋ ਟੁਰਿਆ ਜਾਂਦਾ ਨਹੀਂ ਹੈ ਉੱਠਿਆ ਜਾਏ ਨਾ ਫਿੱਟੇ ਮੂੰਹ ਗੋਡਿਆਂ ਦਾ ਉੱਥੋਂ ਤੋਂ ਇੱਥੋਂ ਲੈ ਕੇ ਜਿਕਰ ਬਾਬੇ ਕੋ ਟੁਰਿਆ ਨਹੀਂ ਜਾਂਦਾ ਮਸ਼ੀਨ ਲਾਏਗਾ ਇਹਨੇ ਬਾਬਾ ਹੌਲੀ ਹੌਲੀ ਮਸ਼ੀਨ ਤੱਕ ਮੈਨੂੰ ਲੈ ਆਣਾ ਜੀ ਕਿ ਜਿਸ ਦਿਨ ਤੂੰ ਕੱਪੜੇ ਧੋਤੇ ਨਾ ਤੇਰਾ ਵਲੌਗ ਵਾਇਰਲ ਹੋ ਜਾਣਾ ਜੀ ਨਹੀਂ ਮੈਂ ਇਹ ਸਾਰੇ ਕੰਮ ਇਸੇ ਤਰ੍ਹਾਂ ਕਰਾਈ ਜਾ ਰਹੀ ਮੇਰੇ ਕੋਲੋਂ ਐਸਾ ਕੁਝ ਨਹੀਂ ਹੈ। ਠੀਕ ਹੈ ਜੀ ਇਹ ਤੁਹਾਡੇ ਸਾਹਮਣੇ ਸਾਰਾ ਦਿਨ ਮੈਂ ਕੰਮ ਕਰਨਾ ਵਾ ਹਾਂ ਬਹੁਤ ਜ਼ਿਆਦਾ ਠੀਕ ਹੈ ਜੀ। ਬਹੁਤ ਜ਼ਿਆਦਾ ਮਜ਼ਲੂਮ ਮਜ਼ਲੂਮ ਦਾ ਕੀ ਮਤਲਬ ਹੈਗਾ ਮੈਂ ਤੈਨੂੰ ਪੁੱਛਣ ਡਿਆ ਕਿ ਕਿਉਂ ਨਹੀਂ ਚੱਲਦੇ ਪਏ ਕੀ ਮਸਲਾ ਕੀ ਹੈ ਇਨਸ਼ਾਅੱਲਾ ਚੱਲਣਗੇ ਪੁਰਾਣਾ ਬਾਬਾ ਕਿੰਨੀ ਮੈਂ ਮਿਹਨਤ ਅੱਲਾ ਕਰੇ ਚੱਲਣਗੇ ਹੁਣ ਮੈਂ ਗਟਰ ਕੱਢਣੇ ਸ਼ੁਰੂ ਕਰਦਾ ਗਲੀਆਂ ਦੇ ਜਾ ਕੇ ਹਾਂ ਪਿਛਲਾ ਗਟਰ ਵੀ ਬੰਦ ਹੋਇਆ ਜਿਹੜਾ ਮਸ਼ੀਨ ਦਾ ਪਾਣੀ ਕਿਤੇ ਯਾਰ ਜਾਂਦਾ ਹੈ। ਫਟੇ ਮੂੰਹ ਐਨੇ ਵੇਖ ਲੋ ਕਸਮ ਨਾਲ ਝੂਠ ਨਹੀਂ ਬੋਲ ਰਹੀ ਸੱਚੀ ਨੈਕਸਟ ਟਾਰਗੇਟ ਮੇਰਾ ਉਹ ਸੀ ਉਹ ਖੋਲੋ ਹੁਣ ਮੈਂ ਗਟਰ ਖੋਲਾਂ ਤੇ ਕੀ ਹੋ ਗਿਆ ਖੋਲੇ ਨਹੀਂ ਨਾ ਕਦੀ ਜ਼ਿੰਦਗੀ ਦੇ ਮੈਂ ਹੱਥ ਪਾ ਕੇ ਵੀ ਸਾਫ਼ ਕਰਾਂਗਾ ਨਾ ਫਿਰ ਵੀ ਵਲੋਗ ਨਹੀਂ ਚੱਲਣਾ ਨਹੀਂ ਨਹੀਂ ਵੈਸੇ ਐਡੀ ਕੋ ਨਸ਼ੀ ਏ ਵੈਸੇ ਸ਼ਿਦਾਤ ਮਜ਼ਾਕ ਨਹੀਂ ਸੀਰੀਅਸਲੀ ਖੋਲਣਾ ਹੈ। ਇੱਧਰ ਵੇਖੋ ਯਾਰ ਕੀ ਕਰਨਾ ਇਹਨੂੰ ਸ਼ਰਮ ਨਹੀਂ ਆਉਂਦੀ ਪਈ ਕਿ ਮੈਨੂੰ ਕਹਿੰਦੀ ਵੀ ਗਟਰ ਖੋਲਣਾ ਹਾਂ ਤੇ ਇਹ ਕੀ ਹੋ ਕਿਚਨ ਦਾ ਵੀ ਗਟਰ ਮੇਰੇ ਕੋਲੋਂ ਖਲਾਂਦੀ ਹਾਂ ਬਿਲਕੁਲ ਖੁਲਾਨੀ ਆ ਖੁਲਾਨੀ ਆ ਛਾਪਰ ਹੱਥ ਤੇ ਮੈਂ ਚੜਾ ਕੇ ਤੇ ਗਟਰ ਦੇ ਵਿੱਚੋਂ ਗੰਦ ਕੱਢਣਾ ਕਿਚਨ ਦੇ ਕਰਨਾ ਚਾਹੀਦਾ ਹੈ। ਤੇ ਹੁਣ ਵਾਸ਼ਰੂਮ ਦਾ ਬਾਹਰ ਗਟਰ ਉਹ ਵੀ ਠੀਕ ਕਰਾਂ ਨਹੀਂ ਨਹੀਂ ਵਾਸ਼ਰੂਮ ਦਾ ਨਹੀਂ ਜਿੱਥੇ ਸਿਰਫ ਮਸ਼ੀਨ ਦਾ ਪਾਈਪ ਮੈਨੇਜ ਕਰਕੇ ਡਰੇਨ ਹੁੰਦਾ ਹੈ ਨਾ ਉਹ ਵਾਸ਼ਰੂਮ ਦਾ ਨਹੀਂ ਹੈ ਉਹ ਸਿੰਪਲ ਮਸ਼ੀਨ ਦਾ ਵੇ ਓਕੇ ਉਹ ਨਹੀਂ ਉਹ ਪਿੱਛੋਂ ਤੇ ਦੂਸਰੇ ਵਾਸ਼ਰੂਮ ਦਾ ਆਂਦਾ ਕਿਹੜੇ ਵਾਸ਼ਰੂਮ ਦਾ ਉਧਰ ਦੇ ਉਸ ਗਟਰ ਦੇ ਵਿੱਚੋਂ ਨਹੀਂ ਗੁਜ਼ਰੇਗਾ ਸਾਡਾ ਪਾਈਪ ਲੈਦਾ ਹੋਵੇ ਉਹਦੇ ਚ ਹਾਂਜੀ ਉਹ ਯਾਰ ਇੱਕੋ ਹੀ ਹੈ ਸ਼ਿਦਾਤ ਉਹ ਗਟਰ ਦਾ ਚਲੋ ਛੱਡੋ ਯਾਰ ਗਾਇਜ਼ ਮੈਨੂੰ ਦੱਸੋ ਮੈਂ ਕਿੰਨੀ ਕੁ ਮਿਹਨਤ ਕਰਾਂ ਮੈਂ ਕੀ ਕਰਾਂ ਕਿ ਮੇਰਾ ਨਾ ਮੇਰੇ ਵਿਊਜ਼ ਆ ਜਾਣ ਇਨਸ਼ਾਅੱਲਾ ਆ ਜਾਣਗੇ ਕਿ ਨਾ ਠੀਕ ਹੈ ਜੀ ਨੀਅਤ ਤਾਂ ਮੈਨੂੰ ਸਮਝ ਨਹੀਂ ਆ ਰਹੀ ਮੈਨੂੰ ਚਲਾਉਣਾ ਨਹੀਂ ਆ ਰਿਹਾ YouTube ਜਾਂ ਕੀ ਚੱਕਰ ਹੈ ਯਾਰ ਮੈਨੂੰ SEO ਨਹੀਂ ਆਂਦਾ ਮੈਨੂੰ ਅਪਲੋਡਿੰਗ ਨਹੀਂ ਆਂਦੀ ਮੈਂ ਕਿਵੇਂ ਮੈਂ ਸਾਰਾ ਕੁਝ ਸਿੱਖ ਕੇ ਕਰੀ ਜਾਂਦਾ ਵਾਂ ਲੇਕਿਨ ਮੈਨੂੰ ਨਾ ਮੇਰੇ
ਇੱਕ ਦੀ ਦੋ ਵੀਡੀਓਜ਼ ਤੇ ਵਿਊਜ਼ ਆਏ ਨੇ, ਬਸ ਉਸ ਤੋਂ ਬਾਅਦ ਬੰਦ ਹੋ ਗਏ ਨੇ ਵਿਊਜ਼ ਆਣੇ। ਪਤਾ ਨਹੀਂ ਕੀ ਚੱਕਰ ਹੈਗਾ ਯਾਰ। ਆਪਣੇ ਕੰਮ ਬੜੇ ਮੈਨੂੰ ਲਿਖਣਾ ਹੀ ਨਹੀਂ ਆਂਦਾ ਉੱਤੇ ਕਿ ਯਾਰ ਉਹ ਜਿਹੜਾ ਟਾਈਟਲ ਲਿਖਦੇ ਨੇ ਸਾਰਾ ਚੱਕਰ ਹੁੰਦਾ ਕੋਈ ਜਾਦੂ, ਉਹ ਦੱਸਦਾ ਹੀ ਕੋਈ ਨਹੀਂ ਹੈਗਾ। ਅੱਲਾ ਵਾਰਿਸ ਹੈ ਸ਼ਹਿਜ਼ਾਦ ਜੀ ਦਾ ਕੁਝ ਵੀ ਨਹੀਂ ਨਾ ਹੁੰਦਾ, ਉਹਦਾ ਵੀ ਅੱਲਾ ਚਲਾਉਂਦਾ ਹੈ ਨਾ, ਉਹ ਅੱਲਾ ਹੈ ਉਹਦੇ ਇਹ ਗੱਲ ਕਹਿ ਕੇ ਨਾ ਸਾਰੀ ਕਹਾਣੀ ਇੱਧਰ ਵੇਖੀ ਨਾ। ਹਾਂ 4 ਸਾਲ ਹੋ ਗਏ ਨੇ ਟਿਕਟੋਕ ਦੇ ਉੱਤੇ, ਉਹ ਦਫਾ ਮਾਰੋ ਟਿਕਟੋਕ, ਮੈਨੂੰ ਤਾਂ ਪਸੰਦ ਹੀ ਨਹੀਂ ਹੈ ਟਿਕਟੋਕ। ਲੱਖਾਂ ਲੋਕ ਮੇਰੀ ਆਵਾਜ਼ ਤੇ ਵੀਡੀਓਜ਼ ਬਣਾਉਂਦੇ ਨੇ, ਬਸ ਉਹ ਲੱਖਾਂ ਲੋਕ ਫਾਇਦੇ ਲੈ ਗਏ ਨੇ। ਉਹ ਸਾਰੇ ਮਿਲੀਅਨਸ ਵਿਊਜ਼ ਲੈਂਦੇ ਨੇ, ਮਿਲੀਅਨ ਫਾਲੋਅਰਸ ਹੋ ਗਏ ਨੇ ਉਹਨਾਂ ਦੇ। ਮੈਂ ਉੱਥੇ ਦਾ ਉੱਥੇ ਹੀ ਆ। ਮੈਨੂੰ ਟਿਕਟੋਕ ਪਸੰਦ ਨਹੀਂ। ਇੰਸਟਾਗ੍ਰਾਮ ਇੰਡੀਆ ਪਾਕਿਸਤਾਨ ਪੂਰੀ ਦੁਨੀਆ 'ਚ ਇੰਸਟਾਗ੍ਰਾਮ ਲੋਕੀ ਮੇਰੀਆਂ ਰੀਲਾਂ ਵੇਖਦੇ ਆ, ਮਿਲੀਅਨ ਵਿਊਜ਼ ਆਉਂਦੇ ਨੇ, ਲੇਕਿਨ ਲੋਕੀ ਫਾਲੋ ਹੀ ਨਹੀਂ ਕਰਦੇ। ਇੰਨੀ ਮਿਹਨਤ ਜਿਹੜੀ ਟਿਕਟੋਕ ਤੇ ਕੀਤੀ ਹੈ ਨਾ, ਅੱਲਾ ਦੀ ਕਸਮ, ਅਗਰ ਤੁਸੀਂ YouTube ਤੇ ਕਰਦੇ ਅੱਜ ਕਾਮਯਾਬ। ਤੇ YouTube ਤੇ ਵੀ ਹੁਣ ਸਾਲ ਤੇ ਹੋ ਗਿਆ, ਹੁਣ ਹੋਰ ਮੈਂ ਬੁੱਢਾ ਹੋ ਮੇਰੀਆਂ ਲੱਤਾਂ ਗੋਡੇ ਰਹਿ ਗਏ ਨੇ, ਹੁਣ ਹੋਰ ਕੀ ਮੈਂ ਸੋਟੀ ਫੜ ਕੇ ਜਦੋਂ ਟੁਰਾਂਗਾ ਉਦੋਂ ਚੱਲਣਾ ਮੇਰਾ YouTube। ਇਹ ਤੇ ਸ਼ਹਿਜ਼ਾਦ ਅੱਲਾ ਪਾਕ ਨੂੰ ਪਤਾ ਹੈ, ਆਪਣੀ ਨੀਅਤ ਸਾਫ਼ ਯਾਰ ਹੈ ਕਿਤੇ ਨਾ, ਵਿੱਚ ਤੂੰ ਸਾਰੀਆਂ ਗੱਲਾਂ ਦੇ ਨਾਲ ਐ ਪਾ ਦੇਣੀ ਅੱਲਾ ਹੈ ਤਾਲਾ ਸਾਰਾ ਜ਼ਰੂਰ ਬਸ। ਅੱਛਾ ਕਰਨਗੇ। ਅੱਛਾ ਨਾਲ ਅੱਛਾ ਹੁੰਦਾ, ਮੈਨੂੰ ਇੰਨਾ ਪਤਾ। ਦੇਰ ਆਏ ਦੁਰੁਸਤ ਆਏ। ਯਾਰ ਇੱਥੇ ਸਿਰਫ ਜਿੰਦਾ ਹੁਣ ਪਤਾ ਨਹੀਂ ਕੀ ਚੱਕਰ ਹੈਗਾ, ਮੈਨੂੰ ਤਾਂ ਨਹੀਂ ਸਮਝ ਆਉਂਦੀ ਯਾਰ। ਮੈਂ ਥੱਕ ਗਿਆ ਕਸਮ। ਗੁਰਬਤ ਦਿਖਾਓ ਗੁਰਬਤ। ਉਹ ਯਾਰ ਕਿੰਨੀ ਕੁ ਹੋਰ, ਮੈਂ ਤਾਂ ਸੱਚੀ ਮੁੱਚੀ ਦਾ ਗਰੀਬ ਆਦਮੀ ਹਾਂ। ਤੁਸੀਂ ਵੀ ਉਤਲੇ ਫਲੋਰ ਤੇ ਜਾਓ, ਬੈੱਡ ਖਿਚਾਓ, ਲੋਕਾਂ ਕੋਲ ਰੱਸੀਆਂ ਪਵਾਓ, ਦਿਖਾਓ ਕਿ ਅੱਜ ਹਮ ਸ਼ਾਪਿੰਗ ਕਰਕੇ ਆਏ ਹਾਂ। ਅਸੀਂ ਜਿਹੜੀ ਸ਼ਾਪਿੰਗ ਕਰਨੇ ਕੋਈ ਕਰਕੇ ਵਿਖਾਵੇਂ, ਹਾਂ ਇੰਨੇ ਕੁ ਪੈਸਿਆਂ ਦੇ ਵਿੱਚ ਇੰਨਾ ਕੁਛ। ਅੱਛਾ ਯਾਰ ਸ਼ਾਪਿੰਗਾਂ ਨੂੰ ਗੋਲੀ ਮਾਰ, ਮੈਨੂੰ ਕੋਈ ਤਰੀਕਾ ਦੱਸ, ਮੈਨੂੰ ਨਹੀਂ ਪਤਾ ਹੈਗਾ। ਅੱਲਾਹ ਤਾਲਾ ਦੱਸੇਗਾ ਸ਼ਹਿਜ਼ਾਦ, ਅੱਲਾ ਪਾਕ ਹੈ ਬੱਚੋ ਮਦਦ। ਯਾਰ ਗਾਇਸ, ਮੈਨੂੰ ਕਿਸੇ ਨੂੰ ਪਤਾ ਹੋਵੇ ਤਾਂ ਮੈਨੂੰ ਸਹੀ ਗੱਲ ਦੱਸੋ ਵੀ YouTube ਤੇ ਵੀਡੀਓ ਹੈ ਜਿਹੜਾ ਲਿਖਦੇ ਨੇ ਉੱਤੇ ਥੰਬਨੇਲ ਦੇ ਕੀ ਚੱਕਰ ਹੁੰਦਾ ਵੇ। ਯਾਰ ਮੈਂ ਲਿਖਣਾ ਉਹੀ ਹੈ ਜੋ ਮੈਨੂੰ ਪਤਾ ਹੋਵੇ ਕਿ ਮੈਂ ਵੀਡੀਓ ਬਣਾਉਣਾ ਵਾ, ਉਹੀ ਮੈਂ ਉੱਤੇ ਲਿਖ ਦੇਣਾ। ਅੱਜ ਮੈਂ ਹੁਣ ਥੰਬਨੇਲ ਦੇ ਉੱਤੇ ਲਿਖਣਾ ਵੇ ਮੈਂ YouTube पे कैसे की हो सकता कामयाब कैसे हो सकता हूँ, या मैं राणा होर किन्नी को मेहनत करे यूट्यूब के उत्ते, यानी कि इहो जी मैं वर्ड लिख रहे ना, लेकिन वो मेरा लुक मैं सही सही लिखना वा अपने वालों सारा कुछ, फिर भी नहीं चलता पे यार। चक्कर की है मैनू नहीं समझ आ रही यार, मेरी समझो बाहर है। छड़ देवां तो फिर इंतजार यार मेरे को हुण इंतजार, हुण मैं किन्ने साल हो गए इंतजार, कोई गल लोकी नहीं करते। ਉਹ ਹੁਣ ਜਿਵੇਂ ਵਿਊਜ਼ ਮੇਰੇ ਇੰਸਟਾਗ੍ਰਾਮ ਤੇ ਆਉਂਦੇ ਨੇ, ਮੇਰੇ ਉਂਝ YouTube ਤੇ ਆਣੇ ਸ਼ੁਰੂ ਹੋ ਜਾਣ ਤੇ ਮੈਨੂੰ ਵੀ ਸਕੂਨ ਹੋ ਜੇ। इंशाल्लाह आएंगे एनी वो बनते ਉੱਥੋਂ ਰੁਪਈਆ ਨਹੀਂ ਲੱਭਦਾ ਹੈਗਾ, ਇੱਥੋਂ ਪੈਸੇ ਲੱਭਣੇ ਨੇ ਤੇ ਇੱਥੇ ਵਿਊਜ਼ ਨਹੀਂ ਆਉਂਦੇ ਹੈਗੇ। ਇੱਥੇ ਲੋਕੀ ਸਬਸਕ੍ਰਾਈਬ ਕਰ ਵੀ ਲੈਂਦੇ ਨੇ ਤੇ ਵਲੌਗ ਵੇਖਦੇ ਨਹੀਂ ਪੂਰਾ। ਐਵੇਂ ਰਾਤੀ ਵੀ ਲਾਈਵ ਜਦੋਂ ਤੁਸੀਂ ਆਏ ਹੋ, ਯਾਰ ਮੈਂ ਕਿਹੜੇ ਚਸਕੇ ਵਾਲੀਆਂ ਗੱਲਾਂ ਕਰਾਂ ਕਿ ਲੋਕ ਮੇਰਾ ਪੂਰਾ ਵਲੌਗ, ਪੀਨੋ ਕੈਂਚੀ ਦਾ ਕਰੈਕਟਰ ਮੈਂ ਉਹਦੇ ਤੋਂ ਜਾਨ ਛੁਡਾਣੀ ਚਾਹੁੰਦਾ ਵਾਂ, ਲੇਕਿਨ ਲੋਕਾਂ ਨੂੰ ਬੁਰਾਈਆਂ ਪਸੰਦ ਨੇ, ਉਹੀ ਚੀਜ਼ਾਂ ਪਸੰਦ ਨੇ। ਮੈਂ ਕੀ ਕਰਾਂ? ਜੇ ਉਹ ਕਰਨਾ ਵਾ ਤੇ ਫਿਰ ਲੋਕ ਕਹਿੰਦੇ ਨੇ ਕਿ ਜੀ ਤੂੰ ਚੰਗਾ ਭਲਾ ਬੰਦਾ ਵੇ, ਐ ਤੂੰ ਕੀ ਬਣਿਆ ਐਵੇਂ ਦੁਪੱਟਾ ਲੈ ਕੇ। ਕਿਸ ਪਾਸੇ ਮੈਂ ਜਾਵਾਂ? ਇਹੋ ਜਿਹੇ ਮਸਲੇ ਗਾਇਜ਼ ਯਾਰ ਮੈਨੂੰ ਕੋਈ ਤਰੀਕਾ ਦੱਸੋ, ਮੈਂ ਕੀ ਕਰਾਂ ਯਾਰ। ਮੈਂ ਬਹੁਤ ਹੁਣ ਜਿਹੜਾ ਕਹਿੰਦੇ ਨੇ ਨਾ ਦਾਤਰੀ ਨੂੰ ਇੱਕ ਪਾਸੇ ਦਿੰਦੇ ਨੇ ਤੇ ਦੁਨੀਆ ਨੂੰ ਦੋ ਪਾਸੇ ਨੇ। ਚਲੋ ਅੱਲਾਹ ਪਾਕ ਖੈਰ ਕਰੇ ਜੀ, ਅੱਲਾਹ ਪਾਕ ਤੁਹਾਡੀ ਵੀ ਸਾਰਿਆਂ ਦੀ ਖੈਰ